व्यूअर्स वेलकम बैक इन आवर प्रोग्राम जी। डॉक्टर साहब साडे कोल ईमेल आई है न्यूयॉर्क तो वीर जसवीर सिंह जी दी ਇਹ ਲਿਖਦੇ ਹਨ परम सत्कारयोग ਵੀਰ ਡਾਕਟਰ ਅਮਰਜੀਤ ਸਿੰਘ ਜੀ ਤੇ ਸਮੂਹ ਟੀਵੀ 84 ਦੇ ਸਾਰੇ ਸਟਾਫ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀ, ਮੈਂ ਆਪਣੇ ਵੱਲੋਂ ਬਾਬੇ ਨਾਨਕ ਦੇ ਖਾਤੇ ਵਿੱਚੋਂ ਸੇਵਾ ਭੇਜ ਰਿਹਾ ਹਾਂ। ਮੈਨੂੰ ਪੱਕੀ ਉਮੀਦ ਹੈ ਕਿ ਇਹ ਸੇਵਾ ਟੀਵੀ 84 ਦੇ ਦੀਵੇ ਵਿੱਚ ਤੇਲ ਦਾ ਕੰਮ ਕਰੇਗੀ ਅਤੇ ਮੇਰੀ ਸਮੂਹ ਪੰਥ ਦਰਦੀਆਂ ਨੂੰ ਤਰਲੇ ਨਾਲ ਬੇਨਤੀ ਹੈ ਕਿ ਇਸ ਦੀਵੇ ਨੂੰ ਜਗਦੇ ਰੱਖਣ ਲਈ ਆਪੋ ਆਪਣਾ ਹਿੱਸਾ ਪਾਇਆ ਜਾਵੇ। ਡਾਕਟਰ ਸਾਹਿਬ, ਮੇਰੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਪੰਥਕ ਏਕਤਾ ਕਿਉਂ ਨਹੀਂ ਹੋ ਰਹੀ। ਪੰਥਕ ਏਕਤਾ ਤੋਂ ਬਿਨਾ ਅਸੀਂ ਗਲੋਂ ਗੁਲਾਮੀ ਨਹੀਂ ਲਾ ਸਕਦੇ, ਭਾਵੇਂ ਸਾਲਾਂ ਬੱਧੀ ਹੋਰ ਸੰਘਰਸ਼ ਕਰੀ ਜਾਓ। ਸਾਡੀਆਂ ਪੰਥਕ ਧਿਰਾਂ ਨੂੰ ਪੰਥ ਦਰਦੀਆਂ ਵੱਲੋਂ ਹਰ ਰੋਜ਼ ਬੇਨਤੀਆਂ ਹੋ ਰਹੀਆਂ ਹਨ, ਪਰ ਫਿਰ ਵੀ ਏਕਤਾ ਨਹੀਂ ਹੋ ਰਹੀ। ਡਾਕਟਰ ਸਾਹਿਬ ਜੀ, ਕੀ ਕਾਰਨ ਹਨ? ਕੀ ਇਹਨਾਂ ਵਿੱਚ ਲਚਕ ਦੀ ਘਾਟ ਹੈ? ਕੀ ਹਉਮੈ ਦੀ ਮਾਤਰਾ ਜ਼ਿਆਦਾ ਹੈ? ਕੀ ਇਹਨਾਂ ਵਿੱਚ ਵੀ ਸਰਕਾਰੀ ਏਜੰਸੀਆਂ ਦੇ ਬੰਦੇ ਵੜੇ ਹੋਏ ਹਨ? ਡਾਕਟਰ ਸਾਹਿਬ ਜਰੂਰ ਨਿਖੜ ਕੇ ਦੱਸਣਾ। ਦਾਸ ਧੰਨਵਾਦੀ ਹੋਵੇਗਾ। ਬਹੁਤ ਆਦਰ ਸਤਿਕਾਰ ਨਾਲ ਜਸਵੀਰ ਸਿੰਘ ਨਿਊਯਾਰਕ ਜੀ। ਡਾਕਟਰ ਸਾਹਿਬ ਵੀਰ ਜਸਵੀਰ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਨਾ ਸਿਰਫ ਸਾਨੂੰ ਲਿਖਿਆ, ਪਰ ਉਹਨਾਂ ਨੇ ਜਿਵੇਂ ਉਹਨਾਂ ਨੇ ਕਿਹਾ ਕਿ ਬਾਬੇ ਨਾਨਕ ਦੇ ਖਜ਼ਾਨੇ ਚੋਂ ਉਹਨਾਂ ਨੇ ਯਥਾਯੋਗ ਸੇਵਾ ਵੀ ਭੇਜੀ ਹੈ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਜੀ। ਔਰ ਅਸੀਂ ਇਹ ਬਾਕੀ ਦਰਸ਼ਕਾਂ ਤੋਂ ਸਰੋਤਿਆਂ ਤੋਂ ਵੀ ਇਹ ਆਸ ਜ਼ਰੂਰ ਕਰਦੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਜਿਵੇਂ ਉਹਨਾਂ ਨੇ ਕਿਹਾ ਕਿ ਦੀਵੇ 'ਚ ਤੇਲ ਦਾ ਕੰਮ ਕਰੇ ਜਾਂ ਕਰੇਗਾ, ਜਦੋਂ ਕੋਈ ਸਾਨੂੰ ਵੀ ਪੁੱਛਦਾ ਹੈ ਕਿ ਭਾਈ ਤੁਸੀਂ ਕੀ ਅਚੀਵ ਕੀਤਾ ਹੈ ਜਾਂ ਕੀ ਕਰੋਗੇ, ਪਰ ਹੁਣ ਤੱਕ ਅਸੀਂ ਇਹੀ ਕਹਿੰਦੇ ਹਾਂ ਔਰ ਇਹੀ ਆਰਗੂਮੈਂਟ ਹੈ ਕਿ ਵੀ ਅਸੀਂ ਹਨੇਰੇ ਨੂੰ ਚੈਲੰਜ ਕੀਤਾ ਜੀ। ਬੇਸ਼ੱਕ ਸਾਡਾ ਦੀਵਾ ਕਦੇ ਟਿਮਟਮਾਉਂਦਾ ਵੀ ਹੈ, ਪਰ ਅਸੀਂ ਇਹ ਆਸ ਕਰਦੇ ਹਾਂ ਕਿ ਇਹ ਫਲੱਡ ਆਫ ਲਾਈਟ ਬਣੇ। ਪਰ ਫਲੱਡ ਆਫ ਲਾਈਟ ਬਣਾਉਣ ਲਈ ਸੱਚ ਤੇ ਖਲੋ ਕੇ ਆਪਣੀ ਜ਼ਿੰਦਗੀ ਜੀਣਾ ਜਾਂ ਕੁਰਬਾਨ ਕਰ ਦੇਣਾ, ਇਹ ਤਾਂ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਜਿਸ ਨੂੰ ਇਹ ਦਾਤ ਗੁਰੂ ਦੇ, ਜਿਵੇਂ ਸਰਦਾਰ ਖਾਲੜਾ ਨੇ ਕਿਹਾ ਸੀ ਕਿ ਇਹ ਦਾਤ ਹੈ ਸ਼ਹਾਦਤ ਜਿਹਨੂੰ ਗੁਰੂ ਦਿੰਦੇ ਨੇ। ਪਰ ਜੇ ਸੱਚਮੁੱਚ ਅਸੀਂ ਵੱਡਾ ਡੈਂਟ ਪਾਉਣਾ, ਚੈਲੰਜ ਕਰਨਾ, ਹਕੂਮਤਾਂ ਦੇ ਤਖਤੇ ਉਲਟਣੇ ਨੇ ਔਰ ਆਪਣਾ ਘਰ ਬਣਾਉਣਾ, ਤੇ ਫਿਰ ਸਾਡੇ ਕੋਲ ਇਹ ਸਾਧਨ ਜਾਂ ਇਸ ਨੂੰ ਵੀ ਵੱਡੇ ਪੈਮਾਨੇ ਤੱਕ ਲਿਜਾਣ ਦੇ ਲਈ ਸਾਨੂੰ ਜਿਹੜਾ ਆਰਥਿਕ ਤੁਹਾਡੀ ਮਦਦ ਦੀ ਲੋੜ ਹੈ। ਔਰ ਵੀਰ ਜਸਵੀਰ ਸਿੰਘ ਵਰਗੇ ਸਚਿਆਰੇ ਜਿਹੜੇ ਵੀਰ ਭੈਣਾਂ ਨੇ ਉਹ ਸਾਡੀ ਮਦਦ ਦੇ ਲਈ ਆਉਣ। ਸੌਖਾ ਰਸਤਾ ਹੈ, ਹੁਣ ਪੇਪਾਲ ਵੈਬਸਾਈਟ 'ਤੇ ਹੈ, ਜਿੰਨਾ ਤੁਸੀਂ ਅਫੋਰਡ ਕਰ ਸਕਦੇ ਹੋ ਉਹਨੂੰ ਰੈਕਰੈਂਟ ਕਰ ਦਿਓ ਤਾਂ ਕਿ ਹਰ ਮਹੀਨੇ ਤੁਹਾਡਾ ਜਿਹੜਾ ਯੋਗਦਾਨ ਇਸ ਪਾਸੇ ਆ ਸਕੇ ਜੀ। ਉਹਨਾਂ ਨੇ ਜਿਹੜਾ ਸਵਾਲ ਪੁੱਛੇ ਨੇ, ਇੱਕੋ ਹੀ ਸਵਾਲ ਹੈ ਕਿ ਪੰਥਕ ਏਕਤਾ ਕਿਉਂ ਨਹੀਂ ਹੋ ਰਹੀ। ਔਰ ਫਿਰ ਉਹਨਾਂ ਨੇ ਪੰਥਕ ਧਿਰਾਂ 'ਚ ਉਹਨਾਂ ਨੇ ਕਿਹਾ ਵੀ ਕਿਹੜੀਆਂ ਚੀਜ਼ਾਂ ਦੀ ਕਮੀ ਹੈ, ਕੀ ਲਚਕ ਨਹੀਂ ਹੈ, ਹਉਮੈ ਕਿ ਸਰਕਾਰੀ ਏਜੰਸੀਆਂ ਨੇ। ਮੈਂ ਇਹਨਾਂ ਤਿੰਨਾਂ ਨੂੰ ਹੀ ਐਡ ਕਰਾਂਗਾ। ਮੈਂ ਸਮਝਦਾ ਵੀ ਬਹੁਤ ਵਾਰ ਅਸੀਂ ਦੁਸ਼ਮਣ ਨੂੰ ਕਈ ਵਾਰ ਸ਼ਾਇਦ ਮੁਆਫ ਕਰਨ ਤੱਕ ਜਾਈਏ, ਪਰ ਆਪਣੇ ਦਾ ਕੋਈ ਕਿਹਾ ਗਿਆ ਜੁਮਲਾ ਜਾਂ ਕਿਤੇ ਦਿਖਾਈ ਗਈ ਕੋਈ ਨਾ ਉਮੀਦੀ ਉਸ ਨੂੰ ਅਸੀਂ ਮਾਫ ਕਰਨ ਨੂੰ ਤਿਆਰ ਨਹੀਂ ਹੁੰਦੇ। ਔਰ ਇਹ ਲਗਾਤਾਰਤਾ ਦੇ ਨਾਲ ਬਹੁਤ ਚੰਗੀਆਂ ਚੰਗੀਆਂ ਸ਼ਖਸੀਅਤਾਂ 'ਚ ਵੀ ਮੈਂ ਦੇਖ ਰਿਹਾ ਕਿ ਵੀ ਇਹਦੇ ਬਾਵਜੂਦ ਉਹ ਸਮਝਦੇ ਨੇ ਵੀ ਅਸੀਂ ਹਾਸ਼ੀਏ ਤੋਂ ਵੀ ਬਾਹਰ ਜਾ ਰਹੇ ਹਾਂ, ਲੋਕ ਸਾਡੇ ਤੋਂ ਪੰਥ ਪ੍ਰਸਤ ਕੀ ਐਕਸਪੈਕਟ ਕਰਦੇ ਨੇ, ਪਰ ਇਹਦੇ ਬਾਵਜੂਦ ਅਸੀਂ ਨਾ ਵਿਰੋਧ ਛੱਡਣ ਨੂੰ ਤਿਆਰ ਹਾਂ, ਨਾ ਆਪਣੇ ਰਵੱਈਏ 'ਚ ਲਚਕ ਲਿਆਉਣ ਨੂੰ ਤਿਆਰ ਹਾਂ। ਹਉਮੈ ਤਾਂ ਸਾਨੂੰ ਪਤਾ ਨਹੀਂ ਕਿਉਂ ਚੰਬੜੀ ਹੋਈ ਹੈ ਇਸ ਕਦਰ, ਜੋ ਸਾਡੇ ਇਹ ਬੋਲਬਾਲਾ ਹੈ ਇਹ ਸਾਰੇ ਦਾ ਕਿ ਮੈਂ ਦੇ ਥੱਲੇ ਅਸੀਂ ਇਸ ਗੱਲ ਤੇ ਹੀ ਚਿੰਤਤ ਹੋ ਜਾਂਦੇ ਹਾਂ ਜੀ, ਇਹਦਾ ਕ੍ਰੈਡਿਟ ਫਲਾਂ ਕਿਉਂ ਲੈ ਗਿਆ। ਇੱਕ ਵੈਕਿਊਮ ਪੈਦਾ ਹੁੰਦਾ ਜਦੋਂ ਕੋਈ ਕੰਮ ਨਹੀਂ ਕਰਦਾ, ਕੋਈ ਜਥੇਬੰਦੀ ਜਾਂ ਇੰਡੀਵਿਜੂਅਲ ਜਦੋਂ ਆਪਣੀ ਥਾਂ ਦੇ ਉੱਤੇ ਆਪਣੀ ਸੇਵਾ ਨਹੀਂ ਪਰਫਾਰਮ ਕਰ ਰਿਹਾ ਹੁੰਦਾ ਪ੍ਰੋਪਰਲੀ, ਤਾਂ ਕੋਈ ਹੋਰ ਆ ਜਾਂਦਾ, ਜਿਨ੍ਹਾਂ ਨੇ ਨਾਲ ਲੱਗਣਾ ਉਹਨਾਂ ਦੇ ਲੱਗ ਜਾਂਦੇ ਨੇ। ਪਰ ਜਿਹੜੇ ਪਹਿਲੇ ਹੁੰਦੇ ਨੇ ਉਹ ਪਹਿਲਾਂ ਤਾਂ ਉਹਨਾਂ ਦਾ ਹੁੰਦਾ ਵੀ ਇਹਨਾਂ ਨੂੰ ਠਿੱਬੀ ਲਾਓ, ਫਿਰ ਤੁਸੀਂ ਨੈਗੇਟਿਵ ਪ੍ਰਚਾਰ ਕਰੋ, ਨਾ ਹੋਏ ਤਾਂ ਪੈਸੇ ਖਾ ਗਏ ਜੀ, ਨਹੀਂ ਹੈ ਤਾਂ ਕੋਈ ਸਰਕਾਰੀ ਏਜੰਟ ਬਣਾ ਦਿਓ। ਤੀਸਰੀ ਗੱਲ ਉਹਨਾਂ ਨੇ ਸਰਕਾਰੀ ਏਜੰਸੀ, ਇਹ ਤਾਂ ਸਾਡਾ ਪੈਟ ਕਾਮੈਂਟ ਹੈ ਨਾ ਜੀ, ਜਿਹੜਾ ਹੈ ਜੀ ਸਰਕਾਰੀ ਹੈ ਜੀ। ਸੋ ਇਹਦੇ 'ਚ ਮੈਂ ਬਹੁਤ ਯਤਨਸ਼ੀਲ ਹੁੰਦਾ ਰਿਹਾ ਪਾਸਟ 'ਚ ਵੀ। ਹੁਣ ਮੈਂ ਉਵੇਂ ਤਾਂ ਨਹੀਂ ਹੈ ਕਿ ਵੀ ਹੁਣ ਕੱਲੇ ਨੂੰ ਤੁਸੀਂ ਕੀ ਕਹਿ ਸਕਦੇ ਹੋ, ਪਰ ਇੰਨਾ ਕੁ ਅਸੀਂ ਜ਼ਰੂਰ ਦੇਖ ਲਿਆ ਕਿ ਭਾਈ ਠੀਕ ਹੈ ਅਸੀਂ ਆਪਣਾ ਕੰਮ ਕਰਨਾ, ਕਿਸੇ ਨੂੰ ਸੁਝਾਅ ਵੀ ਦੇ ਦੇਣਾ, ਕੋਈ ਮੰਨੇ ਜਾਂ ਨਾ ਮੰਨੇ, ਸਾਡੇ ਪ੍ਰਤੀ ਕੋਈ ਕੀ ਕਹਿੰਦਾ ਅਸੀਂ ਉਹਦੇ ਤੇ ਰਿਐਕਟ ਨਹੀਂ ਕਰਨਾ। ਔਰ ਰਾਦਰ ਜਿਹੜੀਆਂ ਇੱਥੇ ਸਾਡੀਆਂ ਵਿਰੋਧ ਆਵਾਜ਼ਾਂ ਸੀ ਜਿਨ੍ਹਾਂ ਨੇ ਕਾਫੀ ਐਕਸਟ੍ਰੀਮ ਤੱਕ ਜਾ ਕੇ
ਸਾਡਾ ਵਿਰੋਧ ਕੀਤਾ ਹੈ, ਗੁਰੂ ਨੇ ਸਾਨੂੰ ਸਮਰੱਥਾ ਦਿੱਤੀ ਕਿ ਅਸੀਂ ਉਹਨਾਂ ਨੂੰ ਵੀ ਆਪਣੇ ਗਲ ਨਾਲ ਲਾਇਆ ਹੈ, ਉਹਨਾਂ ਨੂੰ ਮਾਣ ਸਤਿਕਾਰ ਵੀ ਦਿੱਤਾ ਹੈ। ਲੇਕਿਨ ਪੰਜਾਬ ਦੇ ਵਿੱਚ ਇਹ ਰਵੱਈਆ ਜਿਹੜਾ ਹੈ ਇਹ ਅਜੇ, ਹਾਲਾਂਕਿ ਬਾਪੂ ਸੂਰਤ ਸਿੰਘ ਦੇ ਵਰਦੇ ਹਵਾਲੇ ਨਾਲ ਇੱਕ ਅੱਧਾ ਇਕੱਠ ਹੁੰਦਾ ਹੈ, ਸਾਨੂੰ ਆਸ ਵੱਝਦੀ ਹੈ, ਪਰ ਫਿਰ ਜਦੋਂ ਤੁਸੀਂ ਕਿਸੇ ਦਾ ਕੋਈ ਦੇਖ ਲੈਂਦੇ ਹੋ, ਕਿਸੇ ਦਾ ਕੋਈ ਬਿਆਨ, ਕੋਈ ਇੰਟਰਵਿਊ, ਕੋਈ ਗੱਲ ਜੀ, ਤੇ ਲੱਗਦਾ ਹੈ ਕਿ ਭਾਈ ਨਹੀਂ, ਅਸੀਂ ਵੀ ਹੈਵ ਲਰਨਡ ਨਥਿੰਗ, ਵੀ ਹੈਵ ਫॉरਗॉटन ਨਥਿੰਗ। ਜੀ ਡਾਕਟਰ ਸਾਹਿਬ, ਬਿਲਕੁਲ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।